ਜੰਮੋ ਤੁਸੀਂ ਤੇ ਲੱਭ ਕੇ ਫਿਰ ਪੁਲਿਸ ਦੇਵੇ। ਫੈਸਲਾਬਾਦ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਅਗਵਾਕਾਰ ਜਿਹੜੇ ਨਾ ਉਹ ਬੜੇ ਮੁਤਹਰਕ ਹੋਏ ਪਏ ਨੇ। ਮੈਂ ਤੁਹਾਨੂੰ ਉਹਨਾਂ ਇਲਾਕਿਆਂ ਦੇ ਨਾਮ ਵੀ ਐਂਡ ਤੇ ਜਾ ਕੇ ਦੱਸਾਂਗਾ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਨਿਆਣੇ ਅਗਵਾ ਕਰਕੇ ਤਵਾਨ ਮੰਗਿਆ ਜਾਂਦਾ ਵਾ, ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਨਿਆਣੇ ਚੱਕ ਕੇ ਦੂਸਰੇ ਸ਼ਹਿਰਾਂ 'ਚ ਲੈ ਜਾਂਦੇ ਨੇ ਤੇ ਫਿਰ ਸਾਡੀ ਪੁਲਿਸ ਜਿਹੜੀ ਆ ਦਿਨ ਰਾਤ ਇੱਕ ਕਰਕੇ ਤੁਹਾਡੇ ਨਿਆਣੇ ਲੱਭ ਕੇ ਤੁਹਾਡੇ ਹਵਾਲੇ ਕਰਦੀ ਆ। ਮਤਲਬ ਨਿਆਣੇ ਜੰਮੋ ਤੁਸੀਂ ਤੇ ਲੱਭ ਕੇ ਫਿਰ ਪੁਲਿਸ ਦੇਵੇ। ਸਿਰਫ 3 ਮਹੀਨਿਆਂ ਦਾ ਡਾਟਾ ਤੁਹਾਨੂੰ ਦੱਸਣ ਲੱਗਾ ਵਾਂ, ਤੁਸੀਂ ਵੀ ਕੰਨਾਂ ਨੂੰ ਹੱਥ ਲਾਓਗੇ ਕਿ ਫੈਸਲਾਬਾਦੋਂ ਇੰਨੇ ਨਿਆਣੇ ਕਿੱਦਾਂ ਗਵਾਚ ਗਏ। 3 ਮਹੀਨਿਆਂ ਦੇ ਵਿੱਚ 90 ਦਿਨ ਹੁੰਦੇ ਆ। 3 ਮਹੀਨਿਆਂ 'ਚ ਕਿੰਨੇ ਦਿਨ ਹੁੰਦੇ ਆ ਜੀ? 90 ਦਿਨ। ਤੇ ਇਹਨਾਂ 90 ਦਿਨਾਂ ਦੇ ਵਿੱਚ 533 ਬੰਦੇ ਜਿਹੜੇ ਆ ਨਾ ਉਹ ਲਾਪਤਾ ਹੋਏ, ਜਿਹਦੇ ਵਿੱਚ ਬੱਚੇ, ਵੱਡੇ, ਬੁੱਢੇ, ਬੁੱਢੀਆਂ, ਨਿਆਣੇ, ਹਰ ਕਿਸਮ ਦੇ ਲੋਕ ਜਿਹੜੇ ਆ ਨਾ ਉਹ ਸ਼ਾਮਲ ਆ। ਇਹਨਾਂ ਦੀ ਤਫਸੀਲ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਾਂਗਾ। ਸਭ ਤੋਂ ਪਹਿਲੇ ਜਿਨ੍ਹਾਂ ਨੇ ਕੰਮ ਚੰਗਾ ਕੀਤਾ ਵਾ ਉਹਨਾਂ ਦੀ ਤਾਰੀਫ ਬਣਦੀ ਆ। 533 ਬੰਦੇ ਗਵਾਚੇ ਤੇ ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਨੇ ਇਹਨਾਂ 533 ਦੇ 33 ਦਾ ਨੋਟਿਸ ਲੈ ਕੇ ਸ਼ਹਿਰ ਦੀ ਪੁਲਿਸ ਨੂੰ ਕਿਹਾ, ਨਾ ਤੁਸੀਂ ਸੌਣਾ ਵਾ ਨਾ ਮੈਂ ਸੌਣਾ ਵਾ ਜਿੰਨੀ ਦੇਰ ਤੱਕ ਇਹਨਾਂ ਦੇ ਨਿਆਣੇ, ਇਹਨਾਂ ਦੇ ਪਿਆਰੇ ਇਹਨਾਂ ਦੇ ਹਵਾਲੇ ਨਹੀਂ ਹੋ ਜਾਂਦੇ। ਤੁਸੀਂ ਅਕਸਰ ਫੇਸਬੁੱਕ ਦੇ ਉੱਪਰ, ਵਟਸਐਪ ਗਰੁੱਪਾਂ ਦੇ ਵਿੱਚ ਦੇਖਿਆ ਹੋਣਾ ਵਾ ਕਿ ਪੁਲਿਸ ਲਿਖਦੀ ਆ ਕਿ ਆਪਨੋਂ ਸੇ ਮਿਲਾਨੇ ਕੀ ਰਵਾਇਤ ਬਰਕਰਾਰ ਆ ਸਾਡੀ, ਯਾਨੀ ਕਿ ਤੁਸੀਂ ਨਿਆਣੇ ਆਪਣੇ ਦੀ ਹਿਫਾਜ਼ਤ ਨਹੀਂ ਕਰਨੀ, ਪੁਲਿਸ ਦਾ ਕੰਮ ਵਧਾਉਣਾ ਵਾ। ਪੁਲਿਸ ਤੁਹਾਡੀਆਂ ਚੋਰੀਆਂ ਵੀ ਦੇਖੇ, ਪੁਲਿਸ ਤੁਹਾਡੀਆਂ ਡਕੈਤੀਆਂ ਵੀ ਦੇਖੇ, ਪੁਲਿਸ ਤੁਹਾਡੇ ਕਤਲ ਵੀ ਦੇਖੇ, ਪੁਲਿਸ ਤੁਹਾਡੇ ਇਕਦਾਮੇ ਕਤਲ ਵੀ ਦੇਖੇ, ਪੁਲਿਸ ਤੁਹਾਡੀ ਮਨਸ਼ਿਆਤ ਵੀ ਦੇਖੇ, ਪੁਲਿਸ ਤੁਹਾਡਾ ਜੂਆ ਵੀ ਦੇਖੇ, ਪੁਲਿਸ ਤੁਹਾਡੇ ਅੱਡੇ ਵੀ ਦੇਖੇ, ਪੁਲਿਸ ਤੁਹਾਡੇ ਹੋਟਲ ਵੀ ਦੇਖੇ, ਪੁਲਿਸ ਤੁਹਾਡੀ ਟ੍ਰੈਫਿਕ ਵੀ ਦੇਖੇ। ਯਾਨੀ ਕਿ ਪੁਲਿਸ ਦਾ ਤੁਸੀਂ ਕੰਮ ਵਧਾਉਣਾ ਵਾ, ਆਪਣੇ ਨਿਆਣਿਆਂ ਦੀ ਹਿਫਾਜ਼ਤ ਆਪ ਨਹੀਂ ਕਰਨੀ। ਬਹੁਤ ਸਾਰੇ ਲੋਕ ਆਪਣਾ ਨਿਆਣਾ ਆਪ ਅਗਵਾਕਾਰਾਂ ਦੇ ਹਵਾਲੇ ਕਰਦੇ ਆ ਕਿ ਸਾਡਾ ਨਿਆਣਾ ਭਾਈ ਜਾਨ ਤੁਸੀਂ ਲੈ ਜਾਓ ਤੇ ਉੱਥੇ ਜਾ ਕੇ ਤਵਾਨ ਮੰਗ ਲੈਣਾ। ਅਗਰ ਅਸੀਂ ਤਵਾਨ ਨਾ ਦਿੱਤਾ ਤੇ ਸਾਡੇ ਨਿਆਣੇ ਨਾਲ ਵਾਧਾ ਘਾਟਾ ਕਰ ਲੈਣਾ, ਸਾਡੇ ਤਾਂ ਕੁਝ ਨਹੀਂ ਜਾਣਾ, ਅਸੀਂ ਤਾਂ ਘਰ ਸਕੂਨ ਨਾਲ ਬੈਠੇ ਰਹਿਣਾ। ਖੱਜਲ ਖਰਾਬ ਤਾਂ ਸਾਡੇ ਸ਼ਹਿਰ ਦੀ ਪੁਲਿਸ ਨਹੀਂ ਹੋਣਾ, ਜਿਹਨੇ ਜਨਾਬੇ ਵਾਲੀ CDRਾਂ ਲੈਣੀਆਂ, ਜਿਹਨੇ ਲੋਕੇਸ਼ਨਾਂ ਲੈਣੀਆਂ, ਜਿਹਨੇ ਕਦੀ ਜਨਾਬੇ ਵਾਲੀ ਜਾ ਕੇ ਸਰਗੋਧੇ ਰੇਡ ਕਰਨਾ, ਕਦੀ ਮੀਆਂ ਵਾਲੀ ਜਾ ਕੇ ਰੇਡ ਕਰਨਾ, ਕਦੀ ਪਸ਼ਾਵਰ ਜਾ ਕੇ ਰੇਡ ਕਰਨਾ, ਕਿ ਇਹਨਾਂ ਦਾ ਨਿਆਣਾ ਸਹੀ ਸਲਾਮਤ ਇਹਨਾਂ ਨੂੰ ਮਿਲ ਜਾਵੇ। ਕਿਉਂਕਿ ਇਹਨਾਂ ਨੇ ਤਾਂ ਆਪਣੇ ਹੱਥੀਂ ਅਗਵਾਕਾਰਾਂ ਦੇ ਹਵਾਲੇ ਕੀਤਾ ਨਾ। ਜ਼ਿਆਦਾ ਦੂਰ ਨਹੀਂ ਜਾਂਦੇ, ਮੈਂ ਤੁਹਾਨੂੰ ਫੈਸਲਾਬਾਦ ਦੇ ਸਿਰਫ 3-4 ਹਸਪਤਾਲਾਂ ਦੀ ਦਾਸਤਾਨ ਸੁਣਾਉਣ ਲੱਗਾ ਵਾਂ। ਸਭ ਤੋਂ ਪਹਿਲੇ ਆਪਾਂ ਲਾਈਟ ਦੀ ਗੱਲ ਕਰ ਲਈਏ। ਲਾਈਟ ਦੇ ਵਿੱਚੋਂ ਬੱਚੇ ਅਕਸਰ ਅਗਵਾ ਹੁੰਦੇ ਆ, CCTV ਵੀਡੀਓ ਸਾਹਮਣੇ ਆਉਂਦੀ, ਪਤਾ ਲੱਗਦਾ ਜਿੱਦਣ ਸਾਡੀ ਭੈਣ ਹਸਪਤਾਲ ਦਾਖਲ ਹੋਈ ਸੀ ਨਿਆਣੇ ਨੂੰ ਲੈ ਕੇ, ਉਦਣ ਹੀ ਅਗਵਾਕਾਰ ਖਾਤੂਨ ਇਹਦੇ ਨਾਲ ਲੱਗ ਗਈ ਸੀ। ਉਹ ਨਿਆਣੇ ਦਾ ਪੈਂਪਰ ਵੀ ਸਾਫ਼ ਕਰਦੀ ਸੀ, ਨਿਆਣੇ ਨੂੰ ਦੁੱਧ ਵੀ ਪਿਆਉਂਦੇ ਸੀ, ਨਿਆਣੇ ਦੀ ਮਾਂ ਨੂੰ ਚਾਹ ਵੀ ਲਿਆ ਕੇ ਦਿੰਦੇ ਸੀ, ਨਿਆਣੇ ਦੀ ਮਾਂ ਨੂੰ ਰੋਟੀ ਵੀ ਲਿਆ ਕੇ ਦਿੰਦੀ ਸੀ, ਕਦੀ ਕਦੀ ਤਾਂ ਨਿਆਣੇ ਦੇ ਅੱਬੇ ਨੂੰ ਜਾ ਕੇ ਵੀ ਰੋਟੀ ਖਵਾ ਦਿੰਦੀ ਸੀ। ਫਿਰ ਹੌਲੀ ਕਿ ਦਿਨੇ ਨਿਆਣਾ ਲੈ ਕੇ ਨਿਕਲ ਗਈ। ਹੁਣ ਜੀ ਸਾਡੇ ਫੈਸਲਾਬਾਦ ਦੀ ਪੁਲਿਸ ਨਿਆਣਾ ਲੱਭ ਕੇ ਦੇਵੇ, ਕਿਉਂਕਿ ਫੈਸਲਾਬਾਦ ਪੁਲਿਸ ਦੀ ਜ਼ਿੰਮੇਵਾਰੀ ਆ ਕਿ ਭਾਵੇਂ ਤੁਸੀਂ ਹੱਥੀਂ ਨਿਆਣਾ ਅਗਲੇ ਦੇ ਹਵਾਲੇ ਕੀਤਾ ਵਾ, ਫਿਰ ਵੀ ਫੈਸਲਾਬਾਦ ਦੀ ਪੁਲਿਸ ਨੇ ਤੁਹਾਨੂੰ ਲੱਭ ਕੇ ਦੇਣਾ ਵਾ। ਹੁਣ ਅਦਾਦੋ ਸ਼ੁਮਾਰ ਤੁਹਾਨੂੰ ਦੱਸਾਂਗਾ ਤੇ ਇਲਾਕੇ ਦੱਸਾਂਗਾ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਬੱਚੇ ਅਗਵਾ ਹੁੰਦੇ ਰਹੇ। ਅਦਾਦੋ ਸ਼ੁਮਾਰ ਇਹ ਹੈਗਾ ਜੀ, ਇਹਨਾਂ 3 ਮਹੀਨਿਆਂ ਦੇ ਵਿੱਚ 533 ਬੰਦੇ ਜਿਹੜੇ ਆ ਨਾ ਉਹ ਗਾਂਹ ਪਿਛਾਂ ਹੋਏ ਆ, ਜਿਹਦੇ ਵਿੱਚੋਂ 325 ਜਿਹੜੇ ਆ ਨਾ ਉਹ ਕਮ ਉਮਰ ਬੱਚੇ ਆ। 104 ਬੱਚਿਆਂ ਨੂੰ ਜਿਹੜਾ ਨਾ ਅਗਵਾ ਕੀਤਾ ਗਿਆ। 104 ਬੱਚੇ ਜਿਹੜੇ ਆ ਨਾ ਉਹ ਕੋਈ ਮਾਂ ਨਾਲ ਲੜ ਪਿਆ, ਕੋਈ ਪਿਓ ਨਾਲ ਲੜ ਪਿਆ, ਕੋਈ ਭੈਣ ਨਾਲ ਲੜ ਪਿਆ, ਕੋਈ ਭਰਾ ਨਾਲ ਲੜ ਪਿਆ, ਕੋਈ ਦਾਦੇ ਨੇ ਵਾਧੇ ਘਾਟੇ ਵਾਲੀ ਗੱਲ ਕਰਤੀ, ਕੋਈ ਫੁੱਫੀ ਨੇ ਕੁਛ ਕਹਿਤਾ, ਕੋਈ ਖਾਲਾ ਨੇ ਕੁਛ ਕਹਿਤਾ, ਉਹ ਜਨਾਬੇ ਵਾਲੀ ਲੜ ਕੇ ਆਪਣੇ ਕੱਪੜੇ ਚੱਕੇ ਤੇ ਲਾਹੌਰ ਵਾਲੀ ਬੱਸ ਤੇ ਚੜ ਗਿਆ। ਉੱਥੇ ਜਾ ਕੇ ਦਾਦਾ ਸਾਹਿਬ ਬਹਿ ਗਿਆ ਕਿ ਰੋਟੀ ਵੀ ਤਾਂ ਫਰੀ ਦੀ ਲੱਭੇਗੀ, ਲੰਗਰ ਚੱਲਦਾ ਰਹੇਗਾ, ਮੈਂ ਇੱਥੇ ਬੈਠਾ ਰਹਾਂਗਾ। ਆਪੇ ਨਿਆਣੇ ਔਰ ਫੈਸਲਾਬਾਦ ਦੀ ਪੁਲਿਸ ਜਿਹੜੀ ਹੈ ਨਾ ਉਹ ਖੱਜਲ ਖਰਾਬ ਹੁੰਦੀ ਰਹੇਗੀ, ਫਿਰ ਲੱਭਦੀ ਫਿਰੇਗੀ, ਫਿਰ ਜਾ ਕੇ ਦਾਦਾ ਸਾਹਿਬ ਦੇ ਬਾਹਰੋਂ ਉਹ ਨਿਆਣਾ ਲਿਆਂਦਾ ਜਾਏਗਾ, ਲਿਆ ਕੇ ਲਵਾਹਿਕੀਨ ਦੇ ਹਵਾਲੇ ਕੀਤਾ ਜਾਏਗਾ। ਲਓ ਜੀ, ਇਹਨੂੰ ਗਾਲਾਂ ਤੁਸੀਂ ਕੱਢੀਆਂ ਸੀਗੀਆਂ, ਭੁਗਤ ਫੈਸਲਾਬਾਦ ਦੀ ਪੁਲਿਸ ਰਹੀ ਆ। ਸਾਰਾ ਤੇਲ ਦਾ ਖਰਚਾ ਵੀ ਫੈਸਲਾਬਾਦ ਪੁਲਿਸ ਦਾ ਹੋਇਆ, ਟਾਈਮ ਵੀ ਪੁਲਿਸ ਦਾ ਜ਼ਾਇਆ ਆ, ਸਾਰਾ ਕੁਝ ਪੁਲਿਸ ਤੇ ਪਾ ਪੂ ਕੇ ਤੇ ਅਸੀਂ ਨਿਆਣਾ ਜਨਾਬੇ ਲਈ ਲਿਆ ਕੇ ਤੁਹਾਡੇ ਹਵਾਲੇ ਕਰ ਦਿੱਤਾ ਵਾ। ਇਹਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟਿਵ ਜਿਹੜੇ ਨੇ ਉਹ ਫੈਸਲਾਬਾਦ ਦੇ ਹਸਪਤਾਲ ਨੇ, ਜਿਨ੍ਹਾਂ ਦੇ ਵਿੱਚੋਂ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਵਾ। ਦੂਸਰੇ ਨੰਬਰ ਦੇ ਉੱਪਰ ਰਜ਼ਾਬਾਦ ਦਾ ਇਲਾਕਾ, ਗੁਲਾਮ ਮੁਹੰਮਦਾਬਾਦ ਦਾ ਇਲਾਕਾ, ਪੀਪਲਸ ਕਲੋਨੀ ਦਾ ਇਲਾਕਾ, ਇਹ ਉਹ ਇਲਾਕੇ ਨੇ ਜਿੱਥੋਂ ਬੱਚੇ ਅਗਵਾ ਹੋਣ ਦੀਆਂ ਜ਼ਿਆਦਾ ਵਾਰਦਾਤਾਂ ਹੋਈਆਂ ਨੇ। ਲਿਹਾਜ਼ਾ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਨਿਆਣੇ ਜੰਮੇ ਆਪਾਂ ਨਾ ਤੇ ਇਹਨਾਂ ਦੀ ਹਿਫਾਜ਼ਤ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਆਪਣੀ ਬਣਦੀ ਆ।
ਉਸ ਤੋਂ ਬਾਅਦ ਕਿਸੇ ਹੋਰ ਦੀ ਬਣਦੀ ਹੈ। ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਆਪਣੇ ਨਿਆਣਿਆਂ ਦੇ ਇਰਦ ਗਿਰਦ ਵਾਲੇ ਮਾਹੌਲ ਦੇ ਉੱਪਰ ਖਿਆਲ ਰੱਖੀਏ। ਉਹ ਬਾਹਰ ਕਿੱਥੇ ਜਾਂਦੇ ਆ, ਕਿੱਥੇ ਆਉਂਦੇ ਆ, ਗਲੀ ਦੇ ਵਿੱਚ ਕਿਹਦੇ ਨਾਲ ਖੇਲਦੇ ਆ। ਆਪਣੇ ਨਿਆਣਿਆਂ ਨੂੰ ਐਜੂਕੇਟ ਕਰੀਏ ਕਿ ਭਾਈ ਬੱਚਿਓ, ਖੁਦਾ ਦਾ ਨਾਮ ਆ, ਬਾਹਰ ਅਗਰ ਤੁਹਾਨੂੰ ਕੋਈ ਟਾਫੀ ਦਿੰਦਾ ਵਾ ਉਹਦੇ ਕੋਲ ਟਾਫੀ ਨਹੀਂ ਲੈਣੀ, ਬਾਹਰ ਤੁਹਾਨੂੰ ਕੋਈ ਪਾਪੜ ਦਿੰਦਾ ਵਾ ਉਹਦੇ ਕੋਲ ਪਾਪੜ ਨਹੀਂ ਲੈਣੇ, ਬਾਹਰ ਤੁਹਾਨੂੰ ਅਗਰ ਕੋਈ ਖਿਡੌਣਾ ਦਿੰਦਾ ਵਾ ਉਹਦੇ ਕੋਲ ਖਿਡੌਣਾ ਨਹੀਂ ਲੈਣਾ, ਬਾਹਰ ਬੰਦਾ ਤੁਹਾਨੂੰ ਮੋਟਰਸਾਈਕਲ ਤੇ ਬਹਿਣ ਦਾ ਕਹਿੰਦਾ ਵਾ ਆ ਕਾਕੇ ਤੈਨੂੰ ਝੂਟਾ ਦੇਵਾਂ, ਉਹਦੇ ਨਾਲ ਝੂਟਾ ਲੈਣ ਨਹੀਂ ਜਾਣਾ। ਉਹ ਬਹੁਤ ਲੰਬਾ ਝੂਟਾ ਤੁਹਾਨੂੰ, ਤੁਹਾਡੇ ਵਾਲਦੈਨ ਨੂੰ ਔਰ ਫੈਸਲਾਬਾਦ ਦੀ ਪੁਲਿਸ ਨੂੰ ਪੈ ਜਾਂਦਾ ਵਾ ਕਿ ਉਹਨਾਂ ਨੂੰ ਘੁੰਮਣ ਘੇਰੀਆਂ ਦੇ ਵਿੱਚ ਘੁੰਮਣਾ ਪੈਂਦਾ ਵਾ। ਲਿਹਾਜ਼ਾ ਸਾਰੇ ਵਾਲਦੈਨ ਅੱਗੇ ਗੁਜ਼ਾਰਿਸ਼ ਆ ਕਿ ਐਜੂਕੇਟ ਯੋਰ ਚਾਈਲਡ, ਆਪਣੇ ਨਿਆਣਿਆਂ ਨੂੰ ਸਮਝਾ ਕੇ ਤੇ ਥੋੜ੍ਹੀ ਜਿਹੀ ਸਮਝ ਆਪਣੇ ਆਪ 'ਚ ਵੀ ਰੱਖੋ। ਬਹੁਤ ਸ਼ੁਕਰੀਆ।